ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 22 ਜੁਲਾਈ ਦਾ ਦਿਨ 1906 ਕੈਨੇਡਾ 'ਚ ਪਹਿਲੇ ਗੁਰਦੁਆਰੇ ਦੀ ਨੀਂਹ ਰੱਖੀ ਗਈ। 22 ਜੁਲਾਈ 1906 ਦੇ ਦਿਨ ਵੈਨਕੂਵਰ ਕੈਨੇਡਾ 'ਚ ਖਾਲਸਾ ਦੀਵਾਨ ਸੁਸਾਇਟੀ ਬਣੀ ਤੇ ਇਸ ਨਾਲ ਹੀ ਕੈਨੇਡਾ ਦੇ ਪਹਿਲੇ ਗੁਰਦੁਆਰੇ ਦੀ ਇਮਾਰਤ ਬਣਨੀ ਸ਼ੁਰੂ ਹੋਈ ਜੋ 19 ਜਨਵਰੀ 1908 ਨੂੰ ਬਣ ਕੇ ਤਿਆਰ ਹੋ ਗਈ। 1962 ਮੁੱਲਾਂਪੁਰ ਕਨਵੈਨਸ਼ਨ ਨੇ ਅਕਾਲੀ ਦਲ 'ਚ ਫੁੱਟ ਤੇ ਮੋਹਰ ਲਾਈ। 22 ਜੁਲਾਈ 1962 ਨੂੰ ਮਾਸਟਰ ਤਾਰਾ ਸਿੰਘ ਦੇ ਵਿਰੋਧੀਆਂ ਦੀ ਇਹ ਕਨਵੈਨਸ਼ਨ ਮੁੱਲਾਂਪੁਰ 'ਚ ਹੋਈ। ਇਸ ਦੀ ਪ੍ਰਧਾਨਗੀ ਫਤਿਹ ਸਿੰਘ ਨੇ ਕੀਤੀ। ਇਸ ਕਨਵੈਨਸ਼ਨ ਨਾਲ ਅਕਾਲੀ ਦਲ ਦੇ 2 ਟੁਕੜੇ ਹੋ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ 155 ਚੋਂ 78 ਮੈਂਬਰ ਤੇ ਦਲ ਦੇ 19 ਚੋਂ 8 MLA ਹਾਜ਼ਰ ਸਨ। ਇਸ ਕਨਵੈਨਸ਼ਨ 'ਚ ਲੱਗੇ ਇੱਕ ਵੱਖਰੇ ਟੈਂਟ ਅੰਦਰ ਫਤਿਹ ਸਿੰਘ ਤੇ ਊਧਮ ਸਿੰਘ ਨਾਗੋਕੇ ਦੋਵੇਂ ਬੈਠੇ ਸਨ ਤੇ ਮੈਂਬਰਾਂ ਤੋਂ ਸਹੁੰ ਚੁਕਵਾ ਰਹੇ ਸਨ ਕਿ ਮੈਂ ਫਤਿਹ ਸਿੰਘ ਦਾ ਹੁਕਮ ਮੰਨਾਂਗਾ। ਜਵਾਹਰ ਲਾਲ ਨਹਿਰੂ ਦੇ ਸੈਕਟਰੀ BN ਮਲਿਕ ਮੁਤਾਬਕ ਪ੍ਰਤਾਪ ਸਿੰਘ ਕੈਰੋਂ ਨੇ ਫਤਿਹ ਸਿੰਘ ਦੀ ਪੂਰੀ ਮਦਦ ਕੀਤੀ। ਅਸਲ 'ਚ ਮਾਸਟਰ ਤਾਰਾ ਸਿੰਘ ਦੇ ਹਰ ਵਿਰੋਧੀ ਨੇ ਫਤਿਹ ਸਿੰਘ ਦਾ ਪੂਰਾ ਸਾਥ ਦਿੱਤਾ। ਊਧਮ ਸਿੰਘ ਨਾਗੋਕੇ, ਈਸ਼ਰ ਸਿੰਘ ਮਜੈਲ, ਗਿਆਨੀ ਕਰਤਾਰ ਸਿੰਘ, ਗਿਆਨੀ ਰਾੜੇਵਾਲਾ, ਪ੍ਰਤਾਪ ਸਿੰਘ ਕੈਰੋਂ, ਸਾਰੇ ਕਾਂਗਰਸੀ, ਸਾਰੇ ਜਨਸੰਘੀ ਤੇ ਕਮਿਊਨਿਸਟ ਆਗੂਆਂ ਨੇ ਫਤਿਹ ਸਿੰਘ ਦਾ ਸਾਥ ਦਿੱਤਾ। ਮਗਰੋਂ ਫਤਿਹ ਸਿੰਘ ਨੇ ਆਪਣੀਆਂ ਲਿਖਤਾਂ 'ਚ ਆਪ ਵੀ ਜਨਸੰਘੀ, ਕਮਿਊਨਿਸਟ ਤੇ ਕਾਂਗਰਸੀ ਮਿਲਵਰਤਨ ਬਾਰੇ ਮੰਨਿਆ। 1971 ਫਤਿਹ ਸਿੰਘ 101 ਸਿੱਖਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਚੱਲੇ। ਦਿੱਲੀ 'ਚ ਜਥੇਦਾਰ ਸੰਤੋਖ ਸਿੰਘ ਦਾ ਉੱਥੋਂ ਦੇ ਗੁਰਦੁਆਰਿਆਂ ਉੱਤੇ ਕਬਜ਼ਾ ਸੀ। ਜਥੇਦਾਰ ਸੰਤੋਖ ਸਿੰਘ ਉਨੀ ਦਿਨੀ ਫਤਿਹ ਸਿੰਘ ਦੇ ਵਧੇਰੇ ਨੇੜੇ ਸੀ। ਦੂਜੇ ਪਾਸੇ ਦਿੱਲੀ ਦੇ ਅਕਾਲੀ ਪੰਜਾਬ ਦੇ ਅਕਾਲੀਆਂ ਦਾ ਦਿੱਲੀ ਦੇ ਗੁਰਦੁਆਰਿਆਂ ਤੇ ਕਬਜ਼ਾ ਪਸੰਦ ਨਹੀਂ ਸਨ ਕਰਦੇ। ਦਿੱਲੀ ਅਕਾਲੀ ਦਲ 'ਚ ਵੀ 2 ਧੜੇ ਸਨ। ਜਥੇਦਾਰ ਸੰਤੋਖ ਸਿੰਘ ਦਾ ਵੱਡਾ ਵਿਰੋਧੀ ਰਿਚਪਾਲ ਸਿੰਘ ਸੀ। ਇਸ ਦੇ ਨਾਲ ਹੀ ਬੀਬੀ ਨਿਰਲੇਪ ਕੌਰ ਸਾਬਕਾ MP ਵੀ ਦਿੱਲੀ 'ਚ ਡੇਰਾ ਲਾਈ ਬੈਠੀ ਸੀ। ਆਖਰ ਗਿਣੀ ਮਿਥੀ ਯੋਜਨਾ ਅਨੁਸਾਰ ਫਤਿਹ ਸਿੰਘ ਦੇ ਵਿਰੋਧੀ ਗਰੁੱਪਾਂ ਨੇ ਮਿਲ ਕੇ ਮਈ 1971 'ਚ ਗੁਰਦੁਆਰਾ ਸੀਸਗੰਜ ਤੇ ਕਬਜ਼ਾ ਕਰ ਲਿਆ ਤੇ ਗੁਰਦੁਆਰਿਆਂ ਨੂੰ ਅੰਦਰੋਂ ਤਾਲੇ ਮਾਰ ਲਏ। ਇਹ ਕਬਜ਼ਾ ਸਰਕਾਰ ਦੇ ਦਖਲ ਦੇਣ ਤੇ ਖਤਮ ਹੋਇਆ ਤੇ ਸਰਕਾਰ ਨੇ ਇੱਕ 5 ਮੈਂਬਰੀ ਬੋਰਡ ਬਣਾ ਕੇ ਆਰਡੀਨੈਂਸ ਜਾਰੀ ਕਰਕੇ ਕਬਜ਼ਾ ਉਸ ਨੂੰ ਸੌਂਪ ਦਿੱਤਾ। 15 ਜੁਲਾਈ ਨੂੰ ਫਤਿਹ ਸਿੰਘ ਨੇ ਇਸ ਦਾ ਵਿਰੋਧ ਕੀਤਾ ਤੇ ਦਿੱਲੀ ਦੇ ਗੁਰਦੁਆਰੇ ਆਜ਼ਾਦ ਕਰਾਉਣ ਲਈ ਮੋਰਚਾ ਲਾਉਣ ਦਾ ਐਲਾਨ ਕੀਤਾ। ਫਤਿਹ ਸਿੰਘ 21 ਜੁਲਾਈ 1971 ਨੂੰ 101 ਸਿੱਖਾਂ ਦਾ ਜਥਾ ਲੈ ਕੇ 45 ਥਾਵਾਂ ਦਾ ਚੱਕਰ ਲਾ ਕੇ ਦਿੱਲੀ ਪਹੁੰਚਣ ਵਾਸਤੇ ਅੰਮ੍ਰਿਤਸਰ ਤੋਂ ਚੱਲ ਪਿਆ। 22 ਜੁਲਾਈ 1987 ਦੇ ਦਿਨ ਪੁਲਿਸ ਨੇ ਦੌਦਰ ਮੋਗਾ ਨੇੜੇ ਹਰਦੇਵ ਸਿੰਘ ਨੂੰ ਇੱਕ ਨਕਲੀ ਮੁਕਾਬਲੇ 'ਚ ਸ਼ਹੀਦ ਕੀਤਾ। 12 ਜੁਲਾਈ 1988 ਦੇ ਦਿਨ ਜਨਰਲ ਲਾਭ ਸਿੰਘ ਉਰਫ ਸੁਖਦੇਵ ਸਿੰਘ ਉਰਫ ਸੁੱਖਾ ਸਿਪਾਹੀ ਉਰਫ ਲਾਭ ਸਿੰਘ ਮੁਖੀ ਖਾਲਸਾ ਕਮਾਂਡੋ ਫੋਰਸ ਨੂੰ ਉਸਦੇ ਇੱਕ ਸਾਥੀ ਸਣੇ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ ਗਿਆ। ਜਨਰਲ ਲਾਭ ਸਿੰਘ ਦੀ ਸ਼ਹੀਦੀ ਮਗਰੋਂ ਉਸ ਵਾਸਤੇ 18 ਜੁਲਾਈ ਦੇ ਦਿਨ ਉਸਦੇ ਸਹੁਰੇ ਚਰਨ ਸਿੰਘ ਦੇ ਪਿੰਡ ਸਮਾਧਾਂ ਵਾਲਾ ਖੂਹ 'ਚ ਸਮਾਗਮ ਕੀਤਾ ਗਿਆ। ਇਸ ਮੌਕੇ ਤੇ ਪੁਲਿਸ ਨੇ ਸਾਰਾ ਇਲਾਕਾ ਘੇਰ ਲਿਆ ਹੋਇਆ ਸੀ ਤੇ ਇਸ ਦੇ ਬਾਵਜੂਦ ਬਹੁਤ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ। ਇਸ ਤੋਂ ਮਗਰੋਂ 22 ਜੁਲਾਈ ਨੂੰ ਉਸਦੇ ਪਿੰਡ ਪੰਜਵੜ ਵਿੱਚ ਸ਼ਹੀਦੀ ਸਮਾਗਮ ਰੱਖਿਆ ਗਿਆ। ਇਸ ਦਿਨ ਪੁਲਿਸ ਨੇ ਅਣਐਲਾਨਿਆ ਕਰਫਿਊ ਲਾ ਦਿੱਤਾ ਤੇ ਪੰਜਵੜ ਤੋਂ 3 ਕਿਲੋਮੀਟਰ ਦੇ ਦਾਇਰੇ 'ਚ ਇੱਕ ਵੀ ਬੰਦਾ ਨਾ ਲੰਘਣ ਦਿੱਤਾ। ਹੋਰ ਤਾਂ ਹੋਰ ਰਾਗੀ ਜੱਥਾ ਵੀ ਨਾ ਜਾਣ ਦਿੱਤਾ ਗਿਆ। ਪੁਲਿਸ ਨੇ ਥਾਂ ਤੇ ਬੈਰੀਕੇਡ ਲਾਏ ਹੋਏ ਸਨ ਤੇ ਇੱਕ ਥਾਂ ਬਹੁਤ ਲੋਕ ਇਕੱਠੇ ਹੋ ਗਏ ਤਾਂ ਪੁਲਿਸ ਨੇ ਉਹਨਾਂ ਨੂੰ ਪਿੰਡ ਜਾਣ ਤੋਂ ਰੋਕਣ ਵਾਸਤੇ ਲਾਠੀਚਾਰਜ ਵੀ ਕੀਤਾ। ਇਸ ਦਿਨ ਇਲਾਕੇ 'ਚ ਜਗ੍ਹਾ ਤੇ ਲੋਕਾਂ ਨੇ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਲਾਏ ਹੋਏ ਸਨ। ਸ਼ਹੀਦੀ ਸਮਾਗਮ ਵਾਸਤੇ ਭਾਵੇਂ ਬਾਹਰ ਤੋਂ ਕਿਸੇ ਨੂੰ ਆਉਣ ਨਾ ਦਿੱਤਾ ਗਿਆ ਪਰ ਪਿੰਡ ਦਾ ਇੱਕ ਬੰਦਾ ਉੱਥੇ ਹਾਜ਼ਰ ਸੀ ਜਿਸ ਤੋਂ ਪਤਾ ਲੱਗਦਾ ਸੀ ਜਨਰਲ ਲਾਭ ਸਿੰਘ ਦੀ ਹਰਮਨ ਪਿਆਰਤਾ ਦਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 22 ਜੁਲਾਈ ਦੇ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।